ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਈਲੋਨ ਮਸਕ ਬੋਲੇ ਨੇ ਟਰੰਪ ਹੁਣਾਂ ਦੇ ਬਿਗ ਬਿਊਟੀਫੁਲ ਬਿੱਲ ਦੇ ਜਿਹੜੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਟਰੰਪ ਹੁਣਾਂ ਦਾ ਜਿਹੜਾ ਸਪੈਂਡਿੰਗ ਬਿੱਲ ਆ, ਜੋ ਡੋਜ ਨੇ ਕੰਮ ਕੀਤਾ ਸੀ, ਕਹਿੰਦੇ ਵੀ ਉਸ ਸਾਰੇ ਕੰਮ ਨੂੰ ਉਹ ਅੰਡਰਮਾਈਨ ਕਰਦਾ ਆ। ਕਹਿੰਦੇ ਵੀ ਮੁਲਕ ਦੇ ਫਾਈਨੈਂਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਫਾਇਦਾ ਨਹੀਂ ਹੋਊਗਾ। ਸੀਬੀਐਸ ਸੰਡੇ ਦੇ ਨਾਲ ਮਾਰਨਿੰਗ ਦੀ ਇੱਕ ਇੰਟਰਵਿਊ ਦੇ ਵਿੱਚ ਈਲੋਨ ਮਸਕ ਨੇ ਇਹ ਗੱਲ ਆਖੀ ਆ। ਸੋ ਟਰੰਪ ਹੁਣਾਂ ਦੀ ਹਿਪੋਕ੍ਰੇਸੀ ਹੈ ਜਿਹੜੀ ਉਹ ਸਾਹਮਣੇ ਆ ਜਾਂਦੀ ਆ, ਜਿੱਥੇ ਇੱਕ ਪਾਸੇ ਉਹ ਕਹਿੰਦੇ ਆ ਵੀ ਅਸੀਂ ਬਹੁਤ ਜ਼ਿਆਦਾ ਰਾਸ਼ੀ ਜਿਹੜੀ ਉਹ ਬਚਾਉਣੀ ਆ, ਲੋਕਾਂ ਨੂੰ ਜਿਹੜਾ ਚੱਕ ਕੇ ਨੌਕਰੀਆਂ ਤੋਂ ਬਾਹਰ ਕੱਢਿਆ ਜਿੱਦਾਂ ਦੁੱਧ ਚੋਂ ਮੱਖੀ ਜਿਹੜੀ ਉਹ ਕੱਢੀ ਜਾਂਦੀ ਆ। ਸੋ ਉਸੇ ਤਰੀਕੇ ਦੇ ਨਾਲ ਬਾਅਦ ਦੇ ਵਿੱਚ 4 ਬਿਲੀਅਨ ਜਿਹੜੀ ਆ ਉਸ ਦਾ ਜਿਹੜਾ ਵਾਧਾ ਜਿਹੜਾ ਹੋ ਜਾਣਾ ਬਿਲੀਅਨ ਜਾਂ ਟ੍ਰਿਲੀਅਨ ਦਾ, ਸੌਰੀ 3 ਟ੍ਰਿਲੀਅਨ ਟ੍ਰਿਲੀਅਨ ਦਾ 3 ਟ੍ਰਿਲੀਅਨ ਦਾ, ਸੌਰੀ ਵੀ ਉਹ ਵਾਧਾ ਹੋ ਜਾਣਾ ਡੈਟ ਦੇ ਵਿੱਚ। ਸੋ ਉਹ ਜਿਹੜੀ ਗੱਲਾਂ ਆ ਉਹ ਕਿਤੇ ਨਾ ਕਿਤੇ ਫਿਰ ਖੋਖਲੀਆਂ ਜੀਆਂ ਜਾਪਦੀਆਂ ਵੀ ਅਸੀਂ ਅਮਰੀਕਾ ਦਾ ਜਿਹੜਾ ਫਾਈਨੈਂਸ ਆ ਉਸ ਨੂੰ ਪੱਧਰਾ ਜਿਹੜਾ ਉਹ ਕਰ ਦੇਵਾਂਗੇ। ਸੋ ਈਲੋਨ ਮਸਕ ਦਾ ਇਸ ਤਰੀਕੇ ਦੇ ਨਾਲ ਜਿਹੜਾ ਉਹ ਬੋਲਣਾ ਇੱਥੋਂ ਇਹ ਵੀ ਇਸ਼ਾਰੇ ਦਿੰਦਾ ਵੀ ਆਲ ਇਜ਼ ਨਾਟ ਵੈਲ ਇਹਨਾਂ ਦੇ ਦਰਮਿਆਨ ਵੀ। ਸੋ ਉਹ ਵੀ ਜਿਹੜੀ ਇੱਕ ਸਿਚੁਏਸ਼ਨ ਆ ਉਹ ਦੇਖਣ ਨੂੰ ਜਿਹੜੀ ਉਹ ਮਿਲ ਰਹੀ ਹੈਗੀ ਆ। ਉਹਨਾਂ ਨੇ ਕਿਹਾ ਵੀ ਇੱਕ ਬਿੱਲ ਵੱਡਾ ਵੀ ਹੋ ਸਕਦਾ ਆ, ਬਿਊਟੀਫੁਲ ਵੀ ਹੋ ਸਕਦਾ ਆ, ਜਾਂ ਵੱਡਾ ਹੋ ਸਕਦਾ ਤੇ ਜਾਂ ਬਿਊਟੀਫੁਲ ਹੋ ਸਕਦਾ। ਬਿਗ ਐਂਡ ਬਿਊਟੀਫੁਲ ਦੋਨੋਂ ਚੀਜ਼ਾਂ ਕਹਿੰਦਾ ਵੀ ਇਕੱਠੀਆਂ ਜਿਹੜੀਆਂ ਉਹ ਨਹੀਂ ਹੋ ਸਕਦੀਆਂ ਹੈਗੀਆਂ। ਸੋ ਆਉਂਦੀ 1 ਜੂਨ ਨੂੰ ਇਸ ਦੀ ਜਿਹੜੀ ਇੰਟਰਵਿਊ ਆ ਉਹ ਏਅਰ ਕੀਤੀ ਜਾਣੀ ਆ। ਉਸ ਦੇ ਵਿੱਚੋਂ ਕੁਝ ਜਿਹੜੇ ਅੰਸ਼ ਆ ਉਹਦੇ ਵਿੱਚੋਂ ਇਹ ਜਿਹੜੀ ਚੀਜ਼ ਸਾਹਮਣੇ ਆਈ ਆ ਵੀ ਈਲੋਨ ਮਸਕ ਦੇ ਦੁਆਰਾ ਇਹ ਕ੍ਰਿਟੀਸਾਈਜ਼ ਕੀਤਾ ਗਿਆ ਰਿਪਬਲਿਕਨਸ ਦੇ ਦੁਆਰਾ ਜਿਹੜਾ ਸਪੈਂਡਿੰਗ ਬਿੱਲ ਇਸ ਟਾਈਮ ਹਾਊਸ ਚੋਂ ਪਾਸ ਹੋਇਆ ਆ, ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਮੈਂ ਬਹੁਤ ਡਿਸਅਪੁਆਇੰਟਡ ਹੋਇਆ ਆ ਇਸ ਮੈਸਿਵ ਸਪੈਂਡਿੰਗ ਬਿੱਲ ਦੇ ਉੱਤੇ। ਫਰੈਂਕਲੀ ਕਹਿੰਦੇ ਵੀ ਜਿਹੜਾ ਬਜਟ ਡੈਫਿਸਿਟ ਇਹਦੇ ਨਾਲ ਘਟਣਾ ਨਹੀਂ ਆ, ਤੇ ਨਾਲੇ ਜਿਹੜਾ ਸਾਡਾ ਕੀਤਾ ਕੰਮ ਆ ਉਹ ਵੀ ਇੱਕ ਹਿਸਾਬ ਦੇ ਨਾਲ ਢੱਠੇ ਖੂਜ ਪੈਣ ਵਾਲੀ ਗੱਲ ਆ, ਜਾਂ ਉਹਦੇ ਉੱਤੇ ਪਾਣੀ ਜਿਹੜੀ ਫਿਰਨ ਵਾਲੀ ਜਿਹੜੀ ਉਹ ਗੱਲ ਜਿਹੜੀ ਉਹ ਹੋਊਗੀ। ਸੋ ਡੋਜ ਨੇ ਇਹਨਾਂ ਦੇ ਕਹਿਣ ਮੁਤਾਬਕ $170 ਬਿਲੀਅਨ ਟੈਕਸ ਪੇਅਰ ਮਨੀ ਦਾ ਜਿਹੜਾ ਉਹ ਬਚਾਇਆ ਹੈ ਜਨਵਰੀ ਤੋਂ ਲੈ ਕੇ ਹੁਣ ਤੱਕ। ਇਹ ਵੀ ਇੱਕ ਵਿਵਾਦਿਤ ਆંકੜਾ ਹੈ, ਇਸ ਦੇ ਉੱਤੇ ਕੋਈ ਪੁਸ਼ਟੀ ਨਹੀਂ ਹੈ। ਇਹ ਆਪਣੇ ਵੱਲੋਂ ਦਾਅਵਾ ਕਰਦੇ ਆ, ਕੋਈ ਇਸ ਦੇ ਵਿੱਚ ਪੁਸ਼ਟੀ ਨਹੀਂ ਆ। ਜਿਹੜੀ USAID ਸੀ ਉਸ ਨੂੰ ਖਤਮ ਕਰਤਾ, ਐਜੂਕੇਸ਼ਨ ਡਿਪਾਰਟਮੈਂਟ ਨੂੰ ਬੰਦ ਕਰਨ ਦੀਆਂ ਗੱਲਾਂ, ਹੋਰ ਬਹੁਤ ਸਾਰੇ ਮਹਿਕਮਿਆਂ ਦੇ ਵਿੱਚ ਵੱਡੀ ਜਿਹੜੀ ਹਿਲਜੁਲ ਇਹਨਾਂ ਨੇ ਕੀਤੀ ਆ। ਪਰ ਇਸ ਵਨ ਬਿਗ ਬਿਊਟੀਫੁਲ ਬਿੱਲ ਐਕਟ ਦੇ ਨਾਲ $3.8 ਟ੍ਰਿਲੀਅਨ ਦਾ ਜਿਹੜਾ ਡੈਫਿਸਿਟ ਆ ਉਹ ਵਧਣ ਜਾ ਰਿਹਾ ਆ। ਇਹ ਜਿਹੜਾ ਕਾਂਗਰੈਸ਼ਨਲ ਬਜਟ ਆਫਿਸ ਇੱਕ ਨਾਨ ਪਾਰਟੀਸਨ ਏਜੰਸੀ ਆ, ਉਸ ਨੇ ਜਿਹੜਾ ਇਹ ਮੁਲਾਂਕਣ ਕਰਕੇ ਜਿਹੜਾ ਉਹ ਦੱਸਿਆ ਸੀ। ਸੋ ਇਹ ਡੈਫਿਸਿਟ ਕਹਿੰਦੇ ਵੀ ਇਸ ਮੌਕੇ 2025 ਦੇ ਵਿੱਚ $2 ਟ੍ਰਿਲੀਅਨ ਜਿਹੜਾ ਉਹ ਹੋਰ ਵਧੇਗਾ। ਇਸ ਮੌਕੇ ਅਮਰੀਕਾ ਦੇ ਉੱਤੇ ਕੁੱਲ ਕਰਜ਼ਾ $36.2 ਟ੍ਰਿਲੀਅਨ ਦਾ ਚੱਲ ਰਿਹਾ ਆ, ਤੇ ਦਿਨ ਬ ਦਿਨ ਇਸ ਦੇ ਵਿੱਚ ਵਾਧਾ ਹੋ ਰਿਹਾ ਹੈ। ਸੋ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹਨਾਂ ਨੇ ਇਹ ਕਿਹਾ ਵੀ ਬਿੱਲ ਜਿਹੜਾ ਜ਼ਿਆਦਾ ਵੱਡਾ ਹੋ ਸਕਦਾ ਤੇ ਜਾਂ ਬਿੱਲ ਬਿਊਟੀਫੁਲ ਹੋ ਸਕਦਾ, ਦੋਨੋਂ ਨਹੀਂ ਹੋ ਸਕਦੇ। ਕਹਿੰਦੇ ਵੀ ਇੱਕ ਪਾਸੇ ਤਾਂ ਅਸੀਂ ਟ੍ਰਿਲੀਅਨਸ ਆਫ ਡਾਲਰ ਦੀ ਗੱਲ ਕਰ ਰਹੇ ਸੀ ਵੀ ਅਸੀਂ ਬਜਟ ਚੋਂ ਘਟਾਉਣਾ ਆ, ਦੂਜੇ ਪਾਸੇ ਜਿਹੜਾ ਬਜਟ ਦੇ ਵਿੱਚ ਹੋਰ ਡੈਫਿਸਿਟ ਜਿਹੜਾ ਆ ਉਹ ਐਡ ਹੋ ਰਿਹਾ ਹੈਗਾ। ਸੋ ਮੇ ਵੀ ਇਹੀ ਕਾਰਨ ਹੈਗਾ ਜਿਹੜੇ ਲੋਨ ਮਸਕ ਹੋਣੀ ਵੀ ਆ ਉਹ ਡੋਜ ਤੋਂ ਜਿਹੜਾ ਥੋੜਾ ਜਿਹਾ ਪਰੇ ਹੋ ਗਏ ਹੈਗੇ ਆ, ਤੇ ਆਪਣਾ ਵੀ ਉਹਨਾਂ ਦਾ ਜਿਹੜਾ ਬਿਜ਼ਨਸ ਦੇ ਵਿੱਚ ਕਾਫੀ ਵੱਡਾ ਕਾਰਨ ਤਾਂ ਉਹੀ ਸੀਗਾ ਵੀ ਘਾਟਾ ਉਹਨੂੰ ਜਿਹੜਾ ਜ਼ਿਆਦਾ ਪੈ ਗਿਆ। ਸੋ ਇਹਦੇ ਸੰਬੰਧ ਦੇ ਵਿੱਚ ਇੱਕ ਚਮਤ ਪਾਲੀਆ ਪਿੱਟਿਆ ਕਰਕੇ ਆ ਵੈਂਚਰ ਕੈਪੀਟਲਿਸਟ ਉਹਨਾਂ ਨੇ ਯਸ਼ਮੰਤ ਉਹਨਾਂ ਨੇ ਵੀ ਇਹ ਕਿਹਾ ਆ ਵੀ ਜਿਹੜਾ ਟਰੰਪ ਉਹਨਾਂ ਨੇ ਉਹਦੀ ਫੰਡ ਰੇਜ਼ਿੰਗ ਵੀ ਕੀਤਾ ਸੀਗਾ ਵੀ ਇਹ ਜਿਹੜਾ ਬਜਟ ਹੈਗਾ ਆ ਇਹ ਸਹੀ ਨਹੀਂ ਹੈਗਾ। ਸੋ ਬਹੁਤ ਸਾਰੇ ਕਹਿੰਦੇ ਇਕੱਲੇ ਲੋਨ ਮਸਕ ਨਹੀਂ ਹੈਗੇ, ਹੋਰ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਟੈਕ ਅਲਾਈਜ਼ ਹੈਗੇ ਆ ਉਹ ਵੀ ਇਸ ਬਿੱਲ ਤੋਂ ਔਖੇ ਹੈਗੇ ਆ।